9/11 ਦਾ ਜਿਹੜਾ ਮਾਰੂ ਦੌਰ ਹੈ ਜਿਸ ਦੇ ਵਿੱਚ ਟਵਿਨ ਟਾਵਰਸ ਵਰਲਡ ਟ੍ਰੇਡ ਸੈਂਟਰ ਦੇ ਔਰ ਅਮਰੀਕਾ ਦੇ ਫੌਜੀ ਮਾਈਟ ਦਾ ਜਿਹੜਾ ਸਿੰਬਲ ਪੈਂਟਾਗਨ ਅਰਲਿੰਗਟਨ ਦੇ ਵਿੱਚ ਉਸ ਦੇ ਉੱਤੇ ਹਵਾਈ ਜਹਾਜ਼ਾਂ ਦੇ ਨਾਲ ਜਿਹੜੇ ਖੁਦ ਹੀ ਫਿਊਲ ਫਿਲਡ ਹੁੰਦੇ ਨੇ ਉਹਨਾਂ ਦੇ ਅਟੈਕਸ ਦਾ ਨਤੀਜਾ ਸੀ ਕਿ 3000 ਦੇ ਕਰੀਬ ਜਿਹੜੇ ਬੇਗੁਨਾਹ ਇਨੋਸੈਂਟ ਲੋਕ ਮਾਰੇ ਗਏ। 9/11 ਨੇ ਐਸੇ ਪ੍ਰਭਾਵ ਬਣਾਏ ਕਿ ਕੁੱਲ ਦੁਨੀਆ ਦੀ ਪੋਲੀਟਿਕਸ ਇਕੋਨਮੀ ਇਹ ਸਾਰਾ ਤਾਂ ਬਦਲਿਆ ਹੀ ਬਦਲਿਆ, ਲੇਕਿਨ ਇਸ ਦੇ ਨਾਲ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ ਇਸ ਵਿਚਲਾ ਫਰਕ ਵੀ ਸਾਰਾ ਖਤਮ ਹੋ ਗਿਆ ਔਰ ਇੱਕੋ ਹੀ ਲਫ਼ਜ਼ ਰਹਿ ਗਿਆ ਟੈਰਰਿਸਟ। ਜਿਹੜੀ ਜਮਾਤ ਇਸ ਦੇ ਲਈ ਮੁੱਖ ਤੌਰ ਤੇ ਇਸ 9/11 ਦੇ ਲਈ ਜ਼ਿੰਮੇਵਾਰ ਮਿੱਥੀ ਗਈ ਉਹ ਅਲ ਕਾਇਦਾ ਸੀ। ਉਸਾਮਾ ਬਿਨ ਲੈਡਨ ਦੇ ਮਾਰੇ ਜਾਣ ਤੋਂ ਬਾਅਦ 2011 ਦੇ ਵਿੱਚ ਅਲ ਜਵਾਰੀ ਜਿਹੜਾ ਅਲ ਕਾਇਦਾ ਜਥੇਬੰਦੀ ਦਾ ਹੈੱਡ ਬਣ ਗਏ ਔਰ ਹੁਣ ਜਦੋਂ ਕਿ ਪਿਛਲੇ ਕੱਲ ਉਹ ਮਾਰਿਆ ਗਿਆ, ਅਮਰੀਕਾ ਨੇ ਬੜਾ ਪ੍ਰੀਸੀਜ਼ਨ ਦੇ ਨਾਲ ਅਟੈਕ ਕੀਤਾ। ਜਿਹੜੀ ਮਿਸਲ ਵੀ ਇਸਤੇਮਾਲ ਕੀਤੀ ਗਈ ਉਹਦੇ 'ਚ ਜੇ ਤਾਂ ਬੋਂਬ ਐਕਸਪਲੋਜਨ ਹੁੰਦਾ ਹੈ ਫਿਰ ਤਾਂ ਜ਼ਾਹਰ ਹੈ ਘਰ ਉੱਡਦਾ ਜਾਂ ਦੂਜਾ ਹੁੰਦਾ। ਉਸ ਦਾ ਮੈਂ ਅੱਜ ਡਿਜ਼ਾਈਨ ਵੀ ਦੇਖ ਰਿਹਾ ਸੀ ਕਿ ਉਹਦੇ ਨਾਲ ਨਾਈਫ ਲੱਗੇ ਹੋਏ ਸੀ ਔਰ ਇੰਨੇ ਪਾਵਰ ਦੇ ਨਾਲ ਉਹਨੇ ਜਾ ਕੇ ਤਾਂ ਉਹਦੇ ਵਿੱਚੋਂ ਨਾਈਫ ਨਿਕਲ ਕੇ ਉਹਨਾਂ ਨੇ ਉਹਨੂੰ ਜਿਹੜਾ ਉਹ ਚੀਜ਼ ਦਿੱਤਾ। Mr. Biden said Jawari's killing will bring closure to families of nearly 3,000 victims of 2001 attacks in which hijackers crashed passenger jets into landmark buildings in New York and Washington. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 9/11 ਘਟਨਾਕ੍ਰਮ ਦੇ ਮੁੱਖ ਦੋਸ਼ੀਆਂ ਚੋਂ ਇੱਕ ਦੋਸ਼ੀ ਅਤੇ ਮੌਜੂਦਾ ਅਲ-ਕਾਇਦਾ ਜਮਾਤ ਦੇ ਮੁਖੀ ਅਲ ਜਵਾਰੀ ਨੂੰ ਅਮਰੀਕਾ ਨੇ ਕਾਬਲ ਵਿੱਚ ਉਸ ਦੇ ਘਰ ਤੇ ਡਰੋਨ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਹੈ। ਸੋ ਇਸ ਘਟਨਾ ਤੋਂ ਬਾਅਦ ਹੀ ਜਿਹੜੀ ਤਾਲਿਬਾਨ ਅਤੇ ਅਮਰੀਕਾ ਵਿੱਚ ਮੁੜ ਟਕਰਾਅ ਵਧੇਗਾ ਔਰ ਅਲ-ਕਾਇਦਾ ਦਾ ਕੀ ਭਵਿੱਖ ਹੋਏਗਾ ਅਤੇ ਇਸ ਦਾ ਦੁਨੀਆ ਤੇ ਕੀ ਪ੍ਰਭਾਵ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਦੁਨੀਆ ਨੂੰ ਦਰਪੇਸ਼ ਨਿਊਕਲੀਅਰ ਟਕਰਾਅ ਔਰ ਖ਼ਾਸ ਤੌਰ 'ਤੇ ਜਦੋਂ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨੈਂਸੀ ਪੈਲੋਸੀ ਦੀ ਤਾਈਵਾਨ ਵਿਜ਼ਿਟ, ਚਾਈਨਾ ਦੀ ਸਖਤ ਵਾਰਨਿੰਗ, ਉਸ ਖਿੱਤੇ ਦੇ ਵਿੱਚ ਚੀਨ ਭਾਰਤ ਟਕਰਾਅ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਲੈ ਕੇ ਜਿਹੜਾ ਸਾਜ਼ਿਸ਼ੀ ਮਾਹੌਲ ਪੱਛਮੀ ਤਾਕਤਾਂ ਵੱਲੋਂ, ਇਸ ਸਾਰੇ ਦੇ ਚੱਲਦਿਆਂ ਅਸੀਂ ਉਹਨਾਂ ਖਤਰਿਆਂ ਦੀ ਗੱਲ ਕੀਤੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਨਵਾਂ ਲਫ਼ਜ਼ ਜਿਹੜਾ ਦੁਨੀਆ ਦੇ ਵਿੱਚ ਇੱਕ ਖਤਰੇ ਦੇ ਤੌਰ 'ਤੇ ਜਿਹੜਾ ਉੱਭਰਿਆ ਜਾਂ ਅਜੇ ਵੀ ਪਿਛਲੇ ਲਗਭਗ 3 ਦਹਾਕਿਆਂ ਤੋਂ ਹੀ ਚੱਲ ਰਿਹਾ, 9/11 ਤੋਂ ਬਾਅਦ ਉਸ ਦਾ ਕਾਫੀ ਇਸਤੇਮਾਲ ਹੋਇਆ, ਦਹਿਸ਼ਤਗਰਦੀ। ਔਰ ਦਹਿਸ਼ਤਗਰਦੀ ਦੇ ਵਿੱਚ ਇਕੱਲਾ ਇਹੀ ਨਹੀਂ ਸੀ ਕਿ ਭਾਈ ਕਿਸੇ ਇੰਡੀਵਿਜੂਅਲ ਨੇ ਕਿਸੇ ਥਾਂ ਦੇ ਉੱਤੇ ਕੋਈ ਦਹਿਸ਼ਤਗਰਦੀ ਵਾਲਾ ਐਕਟ ਕੀਤਾ। ਜਿਵੇਂ ਅਲ-ਕਾਇਦਾ ਵਰਗੀ ਜਥੇਬੰਦੀ ਦਾ ਉਭਾਰ ਹੁੰਦਾ ਹੈ ਔਰ ਅਲ-ਕਾਇਦਾ 9/11 ਦਾ ਜਿਹੜਾ ਮਾਰੂ ਦੌਰ ਹੈ ਜਿਸ ਦੇ ਵਿੱਚ ਟਵਿਨ ਟਾਵਰਸ ਵਰਲਡ ਟ੍ਰੇਡ ਸੈਂਟਰ ਦੇ ਔਰ ਅਮਰੀਕਾ ਦੇ ਫੌਜੀ ਮਾਈਟ ਦਾ ਜਿਹੜਾ ਸਿੰਬਲ ਪੈਂਟਾਗਨ ਅਰਲਿੰਗਟਨ ਦੇ ਵਿੱਚ ਉਸ ਦੇ ਉੱਤੇ ਹਵਾਈ ਜਹਾਜ਼ਾਂ ਦੇ ਨਾਲ ਜਿਹੜੇ ਖੁਦ ਹੀ ਫਿਊਲ ਫਿਲਡ ਹੁੰਦੇ ਨੇ ਉਹਨਾਂ ਦੇ ਅਟੈਕਸ ਦਾ ਨਤੀਜਾ ਸੀ ਕਿ 3000 ਦੇ ਕਰੀਬ ਜਿਹੜੇ ਬੇਗੁਨਾਹ ਇਨੋਸੈਂਟ ਲੋਕ ਮਾਰੇ ਗਏ ਔਰ ਨਿਊਯਾਰਕ ਦੇ ਵਿੱਚ ਘੱਟੋ ਘੱਟ 344 ਫਾਇਰ ਫਾਈਟਰ ਵੀ ਜਿਹੜੇ ਕਿ ਉਹਨਾਂ ਨੂੰ ਜਿਹੜੇ ਅੰਦਰ ਮਹਿਫੂਜ਼ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਯਤਨਾਂ ਦੇ ਵਿੱਚ ਮਾਰੇ ਗਏ। ਹੁਣ ਇਸ ਨੇ ਨਾ ਸਿਰਫ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ, ਕੁੱਲ ਦੁਨੀਆ ਦੇ ਵਿੱਚ ਇੱਕ ਨਵਾਂ ਜਿਹੜਾ ਜਿਹਨੂੰ ਮੈਂ ਅਕਸਰ ਉਸ ਤੋਂ ਬਾਅਦ ਦੇ ਪ੍ਰੋਗਰਾਮਾਂ 'ਚ ਕਿਹਾ ਕਿ ਜਿਵੇਂ ਅਸੀਂ ਦੁਨੀਆ ਨੂੰ ਡਿਸਕਸ ਕਰਦੇ ਹਾਂ ਹਿਊਮਨ ਸਿਵਲਾਈਜੇਸ਼ਨ 'ਚ 8-9 ਹਜ਼ਾਰ ਸਾਲ ਦੀ ਹਿਸਟਰੀ 'ਚ before Christ and after Christ, BC or Anno Domini in the year of our Lord, ये टर्म्स इस्तेमाल करते हैं
ਇਸੇ ਤਰ੍ਹਾਂ ਦੁਨੀਆ ਦੇ ਵਿੱਚ ਇੱਕ ਦਿਨ ਨੇ 9/11 ਨੇ ਐਸੇ ਪ੍ਰਭਾਵ ਬਣਾਏ ਕਿ ਕੁੱਲ ਦੁਨੀਆ ਦੀ ਪੋਲਿਟਿਕਸ, ਇਕੋਨਮੀ, ਇਹ ਸਾਰਾ ਤਾਂ ਬਦਲਿਆ ਹੀ ਬਦਲਿਆ। ਲੇਕਿਨ ਇਸ ਦੇ ਨਾਲ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਸ ਵਿਚਲਾ ਫਰਕ ਵੀ ਸਾਰਾ ਖਤਮ ਹੋ ਗਿਆ ਔਰ ਇੱਕੋ ਹੀ ਲਫ਼ਜ਼ ਰਹਿ ਗਿਆ, ਟੈਰਰਿਸਟ। ਬਿਲਕੁਲ। ਔਰ ਇਸ ਦੇ ਨਾਲ ਇਸਲਾਮ ਦੇ ਖਿਲਾਫ ਇਹਨੂੰ ਇਸਲਾਮਿਕ ਟੈਰਰਿਜ਼ਮ ਦੇ ਨਾਲ ਜੋੜਿਆ ਗਿਆ। ਔਰ ਜਿਹੜੀ ਜਮਾਤ ਇਸ ਦੇ ਲਈ ਮੁੱਖ ਤੌਰ ਤੇ ਇਸ 9/11 ਦੇ ਲਈ ਜ਼ਿੰਮੇਵਾਰ ਮਿੱਥੀ ਗਈ ਉਹ ਅਲ-ਕਾਇਦਾ ਸੀ। ਹਾਲਾਂਕਿ ਅਲ-ਕਾਇਦਾ ਨੇ ਉਸ ਤੋਂ ਪਹਿਲਾਂ ਜਿਹੜੇ ਅਸੀਂ ਉਹਨਾਂ ਦੇ ਐਕਟ ਦੇਖਦੇ ਹਾਂ, ਕਿਉਂਕਿ ਅੱਜ ਜਦੋਂ ਅਸੀਂ ਉਸਾਮਾ ਬਿਨ ਲੈਡਨ ਤੋਂ ਬਾਅਦ, ਜਿਸ ਨੂੰ ਲਗਭਗ 10 ਸਾਲ ਬਾਅਦ 9/11 ਤੋਂ 2011 ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਅਮਰੀਕਨ ਉਹਨਾਂ ਦੇ ਨੇਵਲ ਸੀਲਸ ਨੇ ਕਿਵੇਂ ਜਾ ਕੇ ਉਹਨਾਂ ਦੇ ਫੌਜੀ ਜਿਹੜਾ ਪੂਰੀ ਐਕਸ਼ਨ ਕਰਕੇ ਉਸ ਨੂੰ ਮਾਰਿਆ ਸੀ। ਔਰ ਉਸ ਵੇਲੇ ਤੱਕ ਜਿਹੜਾ ਉਸਾਮਾ ਬਿਨ ਲੈਡਨ ਹੈ ਉਹੀ ਅਲ-ਕਾਇਦਾ ਦਾ ਮੁਖੀ ਸੀ। ਲੇਕਿਨ ਉਦੋਂ ਵੀ ਇਹ ਸੀ ਕਿ ਉਹ ਇੱਕ ਹੈੱਡ ਹੈ, ਇੰਜੀਨੀਅਰ ਸੀ ਉਹ ਵੀ ਕਿਤੇ ਵਜੋਂ। ਲੇਕਿਨ ਜਿਹੜਾ ਇਸ ਸਾਰਿਆਂ ਦੇ ਆਪਰੇਸ਼ਨਸ ਦੇ ਪਿੱਛੇ ਦੂਸਰਾ ਵੱਡਾ ਮਾਸਟਰ ਮਾਈਂਡ ਹੈ ਔਰ ਜਿਹੜਾ ਆਰਗੇਨਾਈਜੇਸ਼ਨਲ ਢਾਂਚੇ ਨੂੰ ਵੀ ਰਨ ਕਰਦਾ ਹੈ ਔਰ ਦੁਨੀਆ ਭਰ ਦੇ ਵਿੱਚ ਅਲ-ਕਾਇਦਾ ਦਾ ਫੈਲਾਅ ਇਹਨਾਂ ਵਰ੍ਹਿਆਂ ਦੇ ਵਿੱਚ ਕੀਤਾ ਗਿਆ, ਉਹ ਡਾਕਟਰ ਅਲ-ਜਵਾਰੀ ਹੈ। ਔਰ ਅਲ-ਜਵਾਰੀ ਇਜਿਪਸ਼ੀਅਨ ਮੂਲ ਦਾ, ਜਿੱਥੇ ਉਸਾਮਾ ਬਿਨ ਲੈਡਨ ਸਾਊਦੀ ਅਰੇਬੀਆ ਦਾ ਰਾਇਲ ਫੈਮਿਲੀ ਦੇ ਨਾਲ ਤਾਲੁਕਾਤ ਵਾਲਾ ਇੱਕ ਅਮੀਰ ਆਦਮੀ। ਇਸੇ ਤਰ੍ਹਾਂ ਅਲ-ਜਵਾਰੀ ਦਾ ਪਿਛੋਕੜ ਵੀ ਇਜਿਪਟ ਦੇ ਵਿੱਚ ਇਹਦਾ ਫਾਦਰ ਯੂਨੀਵਰਸਿਟੀ ਦਾ, ਕਾਇਰੋ ਯੂਨੀਵਰਸਿਟੀ ਵਾਈਸ ਚਾਂਸਲਰ ਔਰ ਪ੍ਰੋਫੈਸਰ ਤੋਂ ਹੀ ਵਾਈਸ ਚਾਂਸਲਰ ਬਣਿਆ। ਔਰ ਅਲ-ਜਵਾਰੀ ਖੁਦ ਵੀ ਐਜੂਕੇਟਿਡ ਡਾਕਟਰ, ਇੱਕ ਵੱਡਾ ਸਰਜਨ। ਔਰ ਬੇਸ਼ੱਕ ਉਸ ਦਾ ਝੁਕਾਅ 14-15 ਸਾਲ ਦੀ ਉਮਰ ਤੋਂ ਹੀ ਜਿਹੜਾ ਇਸ ਪਾਸੇ ਵੱਲ ਸੀ, ਕਿਉਂਕਿ ਇਜਿਪਟ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਸਿਸਟਮ ਸੀ। ਔਰ ਅਸੀਂ ਦੇਖਦੇ ਹਾਂ ਕਿ ਜਿਵੇਂ ਅਮਰੀਕਨ ਜਾਂ ਪੱਛਮੀ ਤਾਕਤਾਂ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਥਾਂ ਜਿਹੜੇ ਡਿਕਟੇਟੋਰੀਅਲ ਜਿਹੜੇ ਰੁਚੀਆਂ ਵਾਲਿਆਂ ਨੂੰ ਜਿਹੜਾ ਉਹ ਸਥਾਪਿਤ ਕੀਤਾ ਜਾਂ ਇਨਕਰੇਜ ਕੀਤਾ। ਇਸੇ ਤਰ੍ਹਾਂ ਇਜਿਪਟ ਦੇ ਵਿੱਚ ਵੀ ਲੰਬਾ ਵਕਤ, ਸ਼ਾਇਦ 40 ਜਾਂ 42 ਸਾਲ, ਹੁਸਨੇ ਮੁਬਾਰਕ। ਔਰ ਇਹ ਉਹ ਸੀ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਦਾ ਵੀ ਮਿਸਯੂਜ਼ ਕੀਤਾ, ਇੱਕ ਦਬਾਅ ਬਣਾ ਕੇ ਰੱਖਿਆ। ਸੋ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੇਸ਼ੱਕ ਆਈਡੀਓਲੋਜੀ ਇਸਲਾਮ ਦੀ ਹੀ ਇੱਕ ਮੋਟੀਵੇਸ਼ਨਲ ਫੋਰਸ ਬਣੀ ਕਿ ਉਹਨਾਂ ਰਜੀਮਸ ਨੂੰ ਚੇਂਜ ਕਰਨਾ, ਪਰ ਇਹਨਾਂ ਦੀ ਮੂਲ ਭਾਵਨਾ ਜਿਹੜੀ ਹੈ ਉਹ ਜ਼ੁਲਮ ਦੇ ਖਿਲਾਫ ਜਾਂ ਆਪਣੇ ਲੋਕਾਂ ਦੇ ਹੱਕਾਂ ਨੂੰ ਮਹਿਫੂਜ਼ ਕਰਵਾਉਣ ਦੇ ਲਈ। ਔਰ ਇਸ ਲਈ ਇਜਿਪਟ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਇਸ ਸਾਰੇ ਤੋਂ ਪਹਿਲਾਂ ਐਗਜ਼ਿਸਟ ਕਰਦੀ ਸੀ, ਇਸਲਾਮਿਕ ਬ੍ਰਦਰਹੁੱਡ, ਔਰ ਇਹ ਇੱਕ ਬੜੀ ਆਰਗੇਨਾਈਜ਼ਡ ਤਨਜ਼ੀਮ ਸੀ ਜਿਸ ਦੇ ਰਾਹੀਂ। ਲੇਕਿਨ ਜਿਉਂ ਹੀ ਇਹ ਮੁਲਕ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਦਹਿਸ਼ਤਗਰਦੀ ਵੱਲ ਕੋਈ ਚੀਜ਼ ਜਾਂਦੀ ਹੈ ਜਿਹਦੇ 'ਚ ਦੁਨੀਆ ਬਾਕੀ ਪ੍ਰਭਾਵਿਤ ਹੁੰਦੀ ਹੈ, ਔਰ ਇਸ ਕਿਸਮ ਦਾ ਕਰਨ ਵਾਲਿਆਂ ਦੇ ਆਪਣੇ ਆਰਗੂਮੈਂਟ ਹੁੰਦੇ ਨੇ ਕਿ ਸਾਡੇ ਰਜੀਮ ਤਾਂ ਹੱਥ ਠੋਕੇ ਰਜੀਮ ਨੇ, ਤਾਕਤ ਇਹਨਾਂ ਨੂੰ ਜਿੱਥੋਂ ਮਿਲ ਰਹੀ ਹੈ ਉਹ ਸਾਡਾ ਵੱਡਾ ਐਨਮੀ ਹੈ। ਜਿਵੇਂ ਆਇਤੁੱਲਾ ਖਮੀਨੀ ਨੇ ਜਦੋਂ 1979 ਦੇ ਵਿੱਚ ਈਰਾਨ ਦੇ ਵਿੱਚ ਤਬਦੀਲੀ ਦੀ ਗੱਲ ਕੀਤੀ, ਜਿਹਨੂੰ ਰੈਵੋਲੂਸ਼ਨ ਕਿਹਾ ਜਾਂਦਾ ਹੈ, ਤਾਂ ਉਹਨੇ ਅਮਰੀਕਾ ਔਰ ਸੋਵੀਅਤ ਯੂਨੀਅਨ ਲਈ ਲਫ਼ਜ਼ ਹੀ ਬੜਾ ਸ਼ੈਤਾਨ ਔਰ ਛੋਟਾ ਸ਼ੈਤਾਨ, ਇਹ ਲਫ਼ਜ਼ ਇਸਤੇਮਾਲ ਕੀਤੇ ਸੀ। ਸੋ ਇਹ ਇੱਕ ਵੱਖਰੀ ਕਹਾਣੀ, ਔਰ ਇਹਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਰਿਸਰਚਿਸ, ਕਿਤਾਬਾਂ ਕਿ ਦਹਿਸ਼ਤਗਰਦੀ ਕਿੱਥੋਂ ਜਨਮ ਲੈਂਦੀ ਹੈ, ਫਿਰ ਮਜ਼ਹਬ ਨਾਲ ਕਿਵੇਂ ਜੁੜੀ ਜਾਂ ਉਸ ਦਾ ਦਾਇਰਾਕਾਰ ਕੀ ਹੈ। ਪਰ ਮੈਂ ਇਹ ਦੱਸਦੇ ਹਾਂ ਕਿ ਉਸਾਮਾ ਬਿਨ ਲੈਡਨ ਦੇ ਮਾਰੇ ਜਾਣ ਤੋਂ ਬਾਅਦ 2011 ਦੇ ਵਿੱਚ ਅਲ-ਜਵਾਰੀ ਜਿਹੜਾ ਅਲ-ਕਾਇਦਾ ਜਥੇਬੰਦੀ ਦਾ ਹੈੱਡ ਬਣਦਾ। ਔਰ ਹੁਣ ਜਦੋਂ ਕਿ ਪਿਛਲੇ ਕੱਲ੍ਹ ਉਹ ਮਾਰਿਆ ਗਿਆ, ਅਮਰੀਕਾ ਨੇ ਬੜਾ ਪ੍ਰੀਸੀਜ਼ਨ ਦੇ ਨਾਲ ਅਟੈਕ ਕੀਤਾ। ਹਾਲਾਂਕਿ ਉਸਾਮਾ ਬਿਨ ਲੈਡਨ ਦੇ ਮਾਰੇ ਜਾਣ ਵੇਲੇ ਇਹ ਸੀ ਕਿ ਵੀ ਉਹਨਾਂ ਨੇ ਕੰਪਾਊਂਡ 'ਤੇ ਅਟੈਕ ਕੀਤਾ, ਉਹਨਾਂ ਦਾ ਇੱਕ ਹੈਲੀਕਾਪਟਰ ਡਿੱਗ ਪਿਆ, ਫਿਰ ਉਹਨਾਂ ਦੇ ਸੀਲ ਕਿਵੇਂ ਲੈ ਕੇ ਗਏ ਔਰ ਉਹਨੂੰ ਜਿਹੜਾ ਸਮੁੰਦਰ ਦੇ ਵਿੱਚ ਜਾ ਕੇ ਉਸ ਦੀ ਮਰੀਅਤ ਜਿਹੜੀ ਹੈ ਉਸ ਦੀ ਬੋਡੀ ਨੂੰ ਜਿਹੜਾ ਹੈ ਉਹ ਸਮੁੰਦਰ ਦੇ ਹਵਾਲੇ ਕੀਤਾ ਗਿਆ। ਲੇਕਿਨ ਇਸ ਮਾਮਲੇ 'ਚ
ਇਹ ਕਿਹਾ ਜਾਂਦਾ ਹੈ ਜੋ ਮੀਡੀਆ ਰਿਪੋਰਟ ਔਰ ਇਹ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਕਿ ਖੁਦ ਕੋਵਿਡ ਤੋਂ ਸਫਰ ਕਰ ਰਹੇ ਨੇ ਵਾਈਟ ਹਾਊਸ ਦੀ ਬਾਲਕੋਨੀ ਤੋਂ ਹੀ ਨੇਸ਼ਨ ਨੂੰ ਐਡਰੈਸ ਕਰਦੇ ਆ। ਇਹ ਜਿਹੜੀ ਹੈ ਖੁਸ਼ਖਬਰੀ ਅਮਰੀਕਾ ਦੇ ਲਈ ਤਾਂ ਹੈ ਹੀ ਹੈ, ਕਿਉਂਕਿ ਅਲ ਜਵਾਰੀ ਜਿਹੜਾ ਹੈ ਉਹ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਸੀ ਔਰ ਉਸਾਮਾ ਤੋਂ ਬਾਅਦ ਉਹ ਜ਼ਿੰਮੇਵਾਰ ਸੀ। ਇਕੱਲਾ 9/11 ਲਈ ਨਹੀਂ, ਜਿਹੜੀ ਉਹਨਾਂ ਨੇ ਮਿਸਟਰ ਬਾਈਡਨ ਨੇ ਜਵਾਰੀ ਨੂੰ ਮਾਸਟਰਮਾਈਂਡ ਕਿਹਾ ਫॉर ਅਦਰ ਐਕਟਸ ਆਫ ਵਾਇਲੈਂਸ ਇਨਕਲੂਡਿੰਗ ਦਾ ਸੁਸਾਈਡ ਬੰਬਿੰਗ ਆਫ USS ਕੋਲ ਨੇਵਲ ਡਿਸਟਰੋਇਰ ਇਨ ਅਦਨ in October 2000 which killed 17 US sailors। ਜੀ ਇਹ 2000 ਚ 9/11 ਤੋਂ ਪਹਿਲਾਂ ਹੋਇਆ ਸੀ। 17 US ਸੇਲਰ ਮਾਰੇ ਗਏ ਸੀ ਔਰ USS ਕੋਲ ਨੇਵਲ ਨੂੰ ਤਬਾਹ ਕੀਤਾ ਗਿਆ ਸੀ। ਇਸੇ ਤਰ੍ਹਾਂ 1998 ਦੇ ਵਿੱਚ 9/11 ਤੋਂ 3 ਸਾਲ ਪਹਿਲਾਂ US ਅਮਰੀਕਾ ਦੀਆਂ ਕੀਨੀਆ ਔਰ ਤਨਜ਼ਾਨੀਆ ਐਮਬੈਸੀਆਂ ਦੇ ਉੱਤੇ ਹਮਲੇ ਹੋਏ ਸੀ, ਜਿਹਦੇ 'ਚ 223 ਲੋਕ ਮਾਰੇ ਗਏ ਸੀ ਔਰ ਇਹਨਾਂ ਦੇ ਪਿੱਛੇ ਵੀ ਅਲ-ਕਾਇਦਾ ਜਿਸ ਦੇ ਵਿੱਚ ਉਸਾਮਾ ਬਿਨ ਲੈਡਨ ਔਰ ਅਲ ਜਵਾਰੀ ਇਹਨਾਂ ਦਾ ਮੁੱਖ ਰੋਲ ਸੀ, ਇਹ ਇਸ ਲਈ ਜ਼ਿੰਮੇਵਾਰ ਸੀ। ਸੋ ਜ਼ਾਹਰ ਹੈ ਕਿ ਅਮਰੀਕਾ ਦੀ ਜਿਹੜੀ FBI ਔਰ ਉਹਨਾਂ ਦੀਆਂ ਏਜੰਸੀਆਂ ਜਿਹੜੀ ਲਿਸਟ ਜਾਰੀ ਕਰਦੀਆਂ ਨੇ ਮੋਸਟ ਵਾਂਟਡ ਟੈਰਰਿਸਟ, ਉਹਦੇ 'ਚ ਸਿਰਫ ਫਰਿਸ਼ਤੇ ਦਾ ਨਾਂ ਸੀ। ਸੋ ਜ਼ਾਹਰ ਹੈ ਵੀ ਇਸ ਕਾਰਵਾਈ ਤੋਂ ਬਾਅਦ ਔਰ ਇਹ ਇੰਨਾ ਪ੍ਰੀਸੀਜ਼ਨ ਨਾਲ ਕੀਤਾ ਗਿਆ ਅਟੈਕ ਸੀ ਕਿ ਘਰ ਦੇ ਵਿੱਚ ਇਹ ਕਿਹਾ ਜਾਂਦਾ ਵੀ ਅਲ ਜਵਾਰੀ ਦੀ 71 ਸਾਲ ਦੀ ਉਮਰ ਸੀ ਹੁਣ, ਉਸ ਦੀ ਵਾਈਫ, ਉਸ ਦੀ ਡਾਟਰ, ਉਹ ਵੀ ਸੀ, ਵੱਡਾ ਘਰ ਸੀ ਕੰਪਲੈਕਸ ਔਰ ਕਾਬਲ ਦੇ ਉਸ ਹਿੱਸੇ ਦੇ ਵਿੱਚ ਇਹ ਰਹਿ ਰਿਹਾ ਸੀ ਜਿੱਥੇ ਬਾਹਰਲੀਆਂ ਐਮਬੈਸੀਆਂ ਵੀ ਨੇ ਔਰ ਜਿਹੜੇ ਤਾਲਿਬਾਨ ਦੇ ਮੁੱਖ ਅਫੀਸ਼ੀਅਲ ਹੁਣ ਜਿਹੜੇ ਹਕੂਮਤ 'ਚ ਨੇ ਉਹ ਰਹਿੰਦੇ ਨੇ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਬਾਰੇ ਅਮਰੀਕਾ ਪ੍ਰੋਟੈਸਟ ਵੀ ਕਰਦਾ ਰਿਹਾ ਕਿ ਭਾਈ ਅਲ-ਕਾਇਦਾ ਹੁਣ ਜਿਹੜਾ ਤਾਲਿਬਾਨ ਇਸ ਵੇਲੇ ਪਾਵਰ 'ਚ ਹੈ, ਜਿਨ੍ਹਾਂ ਦੀ ਹਕੂਮਤ ਹੈ, ਉਹਨਾਂ ਦੇ ਨਾਲ ਹੱਕਾਨੀ ਨੈਟਵਰਕ ਦੇ ਵੀ ਨੁਮਾਇੰਦੇ ਨੇ ਔਰ ਹੱਕਾਨੀ ਨੈਟਵਰਕ ਦਾ ਅਲ-ਕਾਇਦਾ ਨਾਲ ਹਮੇਸ਼ਾ ਸੰਬੰਧ ਰਿਹਾ। ਹੁਣ ਇਹ ਤਾਂ ਲੀਗੈਲਿਟੀ ਹੈ ਕਿਉਂਕਿ ਜਿਹੜੇ ਤਾਲਿਬਾਨ ਹਕੂਮਤ ਦਾ ਸਪੋਕਸਮੈਨ ਹੈ ਉਹਨੇ ਅਮਰੀਕਾ ਦੇ ਉੱਤੇ ਇਲਜ਼ਾਮ ਲਾਇਆ ਕਿ ਜੀ ਉਹਨੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ, ਉਹਨੇ ਸਮਝੌਤੇ ਦੀਆਂ ਟਰਮਸ ਵਾਇਲੇਟ ਕੀਤੀਆਂ। ਲੇਕਿਨ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਅਮਰੀਕਨਾਂ ਨੇ ਇਹਨਾਂ ਦੀਆਂ ਏਜੰਸੀਆਂ ਨੇ ਜ਼ੀਰੋ ਡਾਊਨ ਕਰ ਲਿਆ ਹੈ ਕਿ ਅਲ ਜਵਾਰੀ ਕਿੱਥੇ ਹੈ, ਫਿਰ ਉਹਨਾਂ ਨੇ ਪਹਿਲਾਂ ਇਹ ਦੇਖਿਆ ਵੀ ਐਸਾ ਕੁਛ ਨਾ ਹੋਏ ਕਿ ਕਿਸੇ ਹੋਰ ਦਾ ਨੁਕਸਾਨ ਹੋਏ ਔਰ ਇੰਨਾ ਪ੍ਰੀਸੀਜ਼ਨ ਦੇ ਨਾਲ ਔਰ ਜਿਹੜੀ ਮਿਸਲ ਵੀ ਇਸਤੇਮਾਲ ਕੀਤੀ ਗਈ ਉਹਦੇ 'ਚ ਜੇ ਤਾਂ ਬੌਂਬ ਐਕਸਪਲੋਜਨ ਹੁੰਦਾ ਹੈ ਫਿਰ ਤਾਂ ਜ਼ਾਹਰ ਹੈ ਘਰ ਉੱਡਦਾ ਜਾਂ ਦੂਜਾ ਹੁੰਦਾ ਹੈ। ਉਸ ਦਾ ਮੈਂ ਅੱਜ ਡਿਜ਼ਾਈਨ ਵੀ ਦੇਖ ਰਿਹਾ ਸੀ ਕਿ ਉਹਦੇ ਨਾਲ ਨਾਈਫ ਲੱਗੇ ਹੋਏ ਸੀ ਔਰ ਇੰਨੇ ਪਾਵਰ ਦੇ ਨਾਲ ਉਹਨੇ ਜਾ ਕੇ ਤਾਂ ਉਹਦੇ ਵਿੱਚੋਂ ਨਾਈਫ ਨਿਕਲ ਕੇ ਉਹਨਾਂ ਨੇ ਉਹਨੂੰ ਜਿਹੜਾ ਉਹ ਚੀਰ ਦਿੱਤਾ। ਉੱਥੋਂ ਉਹਨਾਂ ਨੇ ਚੁੱਕਿਆ ਵੀ ਕੁਛ ਨਹੀਂ, ਉਹਦੀ ਡੈੱਡ ਬਾਡੀ ਦਾ ਕੀ ਹੋਇਆ ਜਾਂ ਕੀ, ਲੇਕਿਨ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਇਆ। ਈਵਨ ਉਹਦੀ ਵਾਈਫ ਜਾਂ ਡਾਟਰ ਵੀ ਮਹਿਫੂਜ਼ ਨੇ ਇਹਨਾਂ ਦੇ ਕਹਿਣ ਮੁਤਾਬਕ। ਔਰ ਤਾਲਿਬਾਨ ਨੇ ਵੀ ਇਹਨੂੰ ਉਹਦੇ 'ਚ ਉਹਨਾਂ ਨੇ ਅਲ ਜਵਾਰੀ ਦਾ ਜ਼ਿਕਰ ਤਾਂ ਨਹੀਂ, ਅਦਰਵਾਈਜ਼ ਤੋਂ ਜ਼ਿੰਮੇਵਾਰ ਬਣਦੇ ਕਿ ਭਾਈ ਕਿਉਂਕਿ ਜਿਹੜੀ 2020 ਦੇ ਵਿੱਚ ਪੀਸ ਡੀਲ ਹੋਈ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ, ਜਿਹੜੀ ਨੈਗੋਸ਼ੀਏਸ਼ਨ ਟਰੰਪ ਦੇ ਪੀਰੀਅਡ ਦੇ ਵਿੱਚ ਸ਼ੁਰੂ ਹੋਈ ਸੀ, ਉਹਦਾ ਇੱਕ ਕਲੌਜ਼ ਇਹ ਸੀ ਕਿ ਤਾਲਿਬਾਨ ਸਰਕਾਰ ਅਲ-ਕਾਇਦਾ ਦੇ ਖਾਤਮੇ ਦੇ ਵਿੱਚ ਉਹਨਾਂ ਨੂੰ ਉੱਥੇ ਪੈਰ ਨਹੀਂ ਲਾਣ ਦੇਗੀ, ਉਹ ਸਹਿਯੋਗ ਕਰੇਗੀ। ਸੋ ਅਮਰੀਕਾ ਦੀ ਇਸ ਪੱਖ ਤੋਂ ਤਾਂ ਮੋਰਲ ਹਾਈ ਗਰਾਊਂਡ ਜ਼ਰੂਰ ਹੈ ਕਿ ਇੱਕ ਪਾਸੇ ਸਮਝੌਤੇ ਦਾ ਹਿੱਸਾ ਸੀ ਕਿ ਔਰ ਤਾਲਿਬਾਨ 15 ਅਗਸਤ ਹੁਣ ਦੁਬਾਰਾ ਆ ਰਿਹਾ, ਲਗਭਗ 1 ਸਾਲ ਹੋ ਜਾਣਾ ਤਾਲਿਬਾਨ ਦਾ ਕਾਬਲ ਦੇ ਉੱਤੇ ਕਬਜ਼ਾ ਕੰਟਰੋਲ, ਕਿ ਵੀ ਬਜਾਏ ਇਸ ਦੇ ਹਾਲਾਂਕਿ ਤਾਲਿਬਾਨ ਹਕੂਮਤ ਖੁਦ ਇਸਲਾਮਿਕ ਸਟੇਟ ਜਿਹੜੇ ਆ ਉਹ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰ ਰਿਹਾ, ਉਹਦੇ ਨਾਲ ਜੂਝ ਰਹੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਕਲੋਜ਼ ਵਿਸਿਨਿਟੀ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਹਾਇਰ ਅਪਸ ਰਹਿੰਦੇ ਨੇ ਅਲ ਜਵਾਰੀ ਮਾਰਿਆ ਗਿਆ, ਇਸ ਤੋਂ ਇਹ ਇਨਕਾਰ ਨਹੀਂ ਹੋ ਸਕਦਾ ਕਿ ਭਾਈ ਤਾਲਿਬਾਨ ਉਸ ਦੇ ਵਿੱਚ ਕੰਪਲਿਸਿਟ ਨਹੀਂ ਸੀ। ਸੋ ਅਮਰੀਕਾ ਨੂੰ ਜਿਹੜਾ ਉਹ ਬਾਕੀ ਦਾ ਕੀ ਘੇਰਨਾ ਹੈ, ਤਾਲਿਬਾਨ ਤਾਂ ਆਪਣੀ ਸਰਵਾਈਵਲ ਦੀ ਲੜਾਈ ਵੀ ਲੜ ਰਹੇ ਨੇ, ਲੇਕਿਨ ਇਸ ਸਾਰੇ ਦਾ ਆਉਣ ਵਾਲੇ ਪੀਰੀਅਡ 'ਚ ਕੀ ਨਤੀਜਾ ਹੋਏਗਾ, ਕੀ ਅਮਰੀਕਾ ਔਰ ਤਾਲਿਬਾਨ ਜਾਂ ਜਿਹੜੇ ਤਾਲਿਬਾਨ ਜਾਂ ਉੱਥੇ ਜਿਹੜੇ ਅਲ-ਕਾਇਦਾ ਦੇ ਸੈੱਲ ਨੇ ਜਾਂ ਇਸਲਾਮਿਕ ਸਟੇਟ ਦੇ ਸੈੱਲ ਨੇ, ਉਹ ਕਿਉਂਕਿ ਬੜੀਆਂ ਪਤਲੀਆਂ ਜਿਹੀਆਂ ਲਾਈਨਾਂ ਹੁੰਦੀਆਂ ਇੱਕ ਦੂਜੇ ਦੇ ਨਾਲ ਇਹ ਮਿਲ ਵੀ ਜਾਂਦੇ ਨੇ, ਕਿ ਅਮਰੀਕਨ ਟਾਰਗੇਟਸ ਨੂੰ ਇਹ ਫੇਰ ਆਪਣੇ ਟਾਰਗੇਟ ਤੇ ਲੈਣਗੇ, ਉਹਨਾਂ ਦਾ ਕੋਈ ਇਸ ਕਿਸਮ ਦਾ ਆਉਣ ਵਾਲੇ ਪੀਰੀਅਡ 'ਚ ਇੱਕ ਨਵਾਂ ਦਹਿਸ਼ਤਗਰਦੀ ਦਾ ਦੌਰ ਸ਼ੁਰੂ ਹੋਏਗਾ। ਲੇਕਿਨ
ਹਾਲ ਦੀ ਘੜੀ ਜਿਹੜੇ 3000 ਦੇ ਕਰੀਬ ਵਿਕਟਮਸ ਨੇ ਜਿਹੜੇ 9/11 ਚ ਹੋਏ, ਉਹਨਾਂ ਦੇ ਪਰਿਵਾਰਾਂ ਨੇ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਔਰ ਬਾਈਡਨ ਦਾ ਜਿਹੜਾ ਸਟੇਚਰ ਵੀ ਹੈ, ਜਦੋਂ ਜਿਵੇਂ ਓਬਾਮਾ ਨੇ ਜਦੋਂ ਇਸ ਉਸਾਮਾ ਬਿਨ ਲੈਡਨ ਨੂੰ ਮਾਰਿਆ ਤਾਂ ਜ਼ਾਹਰ ਹੈ ਉਹਦੀ ਅਪਰੂਵਲ ਰੇਟ ਅਪ ਗਿਆ, ਕਿਉਂਕਿ ਅਮਰੀਕਾ 'ਚ ਇੱਕ ਰਿਵੈਂਜ ਫੀਲਿੰਗ ਤਾਂ ਹਮੇਸ਼ਾ ਹੁੰਦੀ ਹੈ ਕਿ ਭਾਈ ਅਸੀਂ ਇੰਨੇ ਸਾਲ ਬਾਅਦ 9/11 ਤੋਂ 10 ਸਾਲ ਬਾਅਦ ਉਸਾਮਾ ਨੂੰ ਨਿਸ਼ਾਨੇ ਤੇ ਲਿਆ ਸੀ, ਔਰ ਹੁਣ ਆਲਮੋਸਟ ਉਸ ਤੋਂ 21 ਸਾਲ ਬਾਅਦ ਜਿਹੜਾ ਅਗੇਨ ਇਸ 'ਚ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਵੀ ਕਾਮਯਾਬੀ ਹੈ। ਜਿਸ ਪ੍ਰੀਸੀਜ਼ਨ ਦੇ ਨਾਲ ਉਹਨਾਂ ਨੇ ਮਾਰਿਆ, ਕੋਈ ਹੋਰ ਕੋਲੇਟਰਲ ਡੈਮੇਜ ਨਹੀਂ ਕੀਤਾ, ਇਸ ਦਾ ਵੀ ਜਿਹੜਾ ਹੈ ਇਸ ਨੂੰ ਵੀ ਕਾਮਯਾਬੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਔਰ ਬਾਈਡਨ ਦਾ ਜੇ ਅਸੀਂ ਸਾਰਾ ਐਡਰੈਸ ਸਾਰੇ ਨੂੰ ਦੇਖੀਏ ਤੇ ਉਸ ਦੇ ਵਿੱਚ ਵੀ ਉਸ ਨੇ ਇਸ ਦੇ ਉੱਤੇ ਇਹ ਅਮਰੀਕਨ ਪਾਵਰ ਕੀ ਹੈ ਇਸ ਦਾ ਇਜ਼ਹਾਰ ਵੀ ਕੀਤਾ, ਔਰ ਉਹਨੇ ਕਿਹਾ ਕਿ ਭਾਈ ਅਸੀਂ ਆਉਣ ਵਾਲੇ ਪੀਰੀਅਡ 'ਚ ਵੀ ਇਸ ਕਿਸੇ ਨੂੰ ਵੀ ਜਿਹੜਾ ਦਹਿਸ਼ਤਗਰਦੀ 'ਚ ਮੁਲਵਸ ਹੈ ਉਸ ਨੂੰ ਅਸੀਂ ਮਾਫ ਨਹੀਂ ਕਰਾਂਗੇ। ਔਰ ਉਹਨੇ ਕਿਹਾ, ਮਿਸਟਰ ਬਾਈਡਨ ਸੈਡ Jawari's killing will bring closure to families of nearly 3,000 victims of 2001 attacks in which hijackers crashed passenger jets into landmark buildings in New York and Washington। ਕਿ ਉਹਨਾਂ ਪਰਿਵਾਰਾਂ ਦੇ ਲਈ ਇੱਕ ਕਲੋਜ਼ਰ ਹੈ ਕਿ ਐਟਲੀਸਟ ਜਿਹੜੇ ਉਹਨਾਂ ਦੇ ਪਿਆਰਿਆਂ ਨੂੰ ਮਾਰਨ ਵਾਲੇ ਨੇ ਉਹ ਇੱਕ ਇੱਕ ਕਰਕੇ ਜਿਹੜੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ। ਲੇਕਿਨ ਸਾਡੇ ਲਈ ਭਾਰਤ ਦੇ ਕੰਟੈਕਸਟ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਇੰਡੀਅਨ ਗਵਰਨਮੈਂਟ ਨੇ ਇਸ ਨੂੰ ਕਿਵੇਂ ਰਿਐਕਟ ਕੀਤਾ, ਔਰ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਅਸੈਸ ਕਰ ਰਹੇ ਹਾਂ ਇਸ ਸਾਰੀ ਸਿਚੁਏਸ਼ਨ ਨੂੰ, ਕਿਉਂਕਿ ਜਿਹੜਾ ਅਲ-ਕਾਇਦਾ ਦੀ ਹਿਸਟਰੀ ਨਾਲ ਰਿਲੇਟਡ ਪਾਰਟ ਆਉਂਦਾ ਉਹਦੇ 'ਚ ਇਹ ਸਾਹਮਣੇ ਆਇਆ ਸੀ ਕਿ 2012 ਤੋਂ 2015 ਤੱਕ 18 ਭਾਰਤੀ ਜਿਹੜੇ ਨੇ ਉਹ ਵੀ ਅਲ-ਕਾਇਦਾ ਦਾ ਹਿੱਸਾ ਬਣੇ ਸੀ। ਔਰ 2014 ਦੇ ਵਿੱਚ ਅਲ ਜਵਾਰੀ ਨੇ ਇੱਕ ਵੀਡੀਓ ਮੈਸੇਜ ਵੀ ਜਾਰੀ ਕੀਤਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਆਪਣਾ ਇੰਡੀਆ ਚੈਪਟਰ ਵੀ ਬਣਾ ਦਿੱਤਾ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਵੀਡੀਓ 'ਚ ਜਵਾਰੀ ਨੇ ਕਿਹਾ ਸੀ ਫਾਰਮੇਸ਼ਨ ਆਫ ਅਲ-ਕਾਇਦਾ ਇਸਲਾਮਿਕ ਸਟੇਟ ਐਜ਼ ਗਲੈਡ ਟਾਈਡਿੰਗਸ ਫਾਰ ਮੁਸਲਿਮਸ ਇਨ ਬਰਮਾ, ਬੰਗਲਾਦੇਸ਼, ਅਸਾਮ, ਗੁਜਰਾਤ, ਅਹਿਮਦਾਬਾਦ, ਕਸ਼ਮੀਰ। ਔਰ ਇਹ ਉਹਨੇ ਕਿਹਾ ਸੀ ਐਡਿੰਗ ਦੈਟ ਦ ਨਿਊ ਵਿੰਗ ਵੁੱਡ ਰੈਸਕਿਊ ਮੁਸਲਿਮਸ ਦੇਅਰ ਫਰੋਮ ਇਨਜਸਟਿਸ ਐਂਡ ਆਪਰੇਸ਼ਨ। ਸੋ ਜ਼ਾਹਰ ਹੈ ਕਿ ਵੀ ਅਲ ਜਵਾਰੀ ਦੇ ਜਾਣ ਤੋਂ ਬਾਅਦ ਇਹਨੇ ਡਿਕਲੇਅਰ ਤਾਂ ਆਲਰੇਡੀ ਕੀਤਾ ਹੋਏਗਾ ਕਿ ਅਗਲਾ ਕੌਣ ਬੰਦਾ ਅਲ-ਕਾਇਦਾ ਨੂੰ ਹੈਡ ਕਰੇਗਾ, ਲੇਕਿਨ ਇਸ 'ਚ ਕੋਈ ਦੋਰਾਵਾ ਨਹੀਂ ਕਿ ਅਮਰੀਕਾ ਦੀ ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਵਿੱਚ ਇੱਕ ਪ੍ਰਾਪਤੀ ਹੈ। ਔਰ ਹੁਣ ਆਉਣ ਵਾਲਾ ਪੀਰੀਅਡ ਦੱਸੇਗਾ ਕਿ ਇਹ ਜਿਹੜੀ ਆਲਰੇਡੀ ਉਸਾਮਾ ਤੋਂ ਬਾਅਦ ਜਿਹੜੀ ਅਲ-ਕਾਇਦਾ ਉਹ ਕਮਜ਼ੋਰ ਹੋਈ, ਇਹੀ ਕਾਰਨ ਹੈ ਕਿ ਵੀ ਜਦੋਂ ਇੱਕ ਜਥੇਬੰਦੀ ਜਿਹੜੀ ਦਹਿਸ਼ਤਗਰਦੀ ਵਾਲੀ ਹੈ ਉਹ ਕਮਜ਼ੋਰ ਹੁੰਦੀ ਹੈ, ਇੱਕ ਸਪੇਸ ਕ੍ਰੀਏਟ ਹੁੰਦਾ ਹੈ ਉਹਦੇ 'ਚ ਇਸਲਾਮਿਕ ਸਟੇਟ, ਫਿਰ ਇਸਲਾਮਿਕ ਸਟੇਟ ਤੋਂ ਇਸਲਾਮਿਕ ਸਟੇਟ ਖੁਰਾਸਾਨੀ ਨਿਕਲ ਆਈ ਉਸ ਖਿੱਤੇ ਦੇ ਵਿੱਚ। ਔਰ ਮਿਡਲ ਈਸਟ ਕੀ ਚੱਲ ਰਿਹਾ, ਬਹੁਤ ਕੁਛ ਜਿਹੜੀਆਂ ਅੱਜ ਕੱਲ੍ਹ ਤਾਂ ਖਬਰਾਂ ਉਹੀ ਨੇ ਜਿਹੜੀਆਂ ਜਿਸ ਸੋਰਸ ਤੋਂ ਆਉਂਦੀਆਂ ਨੇ ਉਹੀ ਆਪਣਾ ਨੈਰੇਟਿਵ ਪੇਸ਼ ਕਰ ਰਹੇ ਹੁੰਦੇ ਨੇ, ਪਰ ਅਸੀਂ ਵੀ ਇਸ ਨੂੰ ਕਲੋਜ਼ਲੀ ਦੇਖ ਰਹੇ ਹਾਂ ਕਿਉਂਕਿ ਸਾਡਾ ਖਿੱਤਾ ਹੈ ਉਸ ਸਾਰੇ ਦੇ ਨਾਲ ਪ੍ਰਭਾਵਿਤ ਹੁੰਦਾ ਹੈ। ਅਫਗਾਨਿਸਤਾਨ 'ਚ ਹੋਣ ਵਾਲੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਸਮੁੱਚੇ ਸਾਊਥ ਏਸ਼ੀਆ ਨੂੰ ਪ੍ਰਭਾਵਿਤ ਕਰਦੀਆਂ ਹੀ ਸੀ, ਹਿਸਟਰੀ 'ਚ ਕਿਹਾ ਜਾਂਦਾ ਸੀ, ਪਰ 9/11 ਨੇ ਸਾਬਤ ਕਰ ਦਿੱਤਾ ਸੀ ਕਿ ਅਫਗਾਨਿਸਤਾਨ ਦਾ ਖਿੱਤਾ ਜਾਂ ਉੱਥੋਂ ਕੁਛ ਵੀ ਘੜੀਆਂ ਜਾਣ ਵਾਲੀਆਂ ਸਕੀਮਾਂ ਜਾਂ ਪਲਾਨ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਵੀ ਉਹਨਾਂ ਦੀਆਂ ਕੋਈ ਪਲਾਨਸ ਨੇ ਉਹ ਕੁੱਲ ਦੁਨੀਆ ਨੂੰ ਪ੍ਰਭਾਵਿਤ ਕਰਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।